ਅੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ। ਦਰਸ਼ਕੋ, ਅਸੀਂ ਹਰ ਰੋਜ਼ ਭਾਖਦੇ ਮੁੱਦੇ ਜਿਹੜੇ ਕਿ ਕਰੰਟ ਇਸ਼ੂ ਹੁੰਦੇ ਨੇ ਉਹਨਾਂ ਨੂੰ ਲੈ ਕੇ ਪ੍ਰੋਗਰਾਮ ਸੰਵਾਦ ਦੇ ਵਿੱਚ ਤੁਹਾਡੇ ਰੂਬਰੂ ਹੁੰਦੇ ਆ। ਅੱਜ ਦਾ ਜਿਹੜਾ ਮੁੱਦਾ ਹੈ ਉਹ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸਨੀ ਦਿਓਲ ਦੇ ਨਾਲ ਸੰਬੰਧਿਤ ਹੈ। ਬਹੁਤ ਵਾਰ ਲੋਕਾਂ ਨੇ ਸੁਣਿਆ ਹੋਏਗਾ ਕਿ ਜ਼ਮੀਨ ਦੀ ਜਿਹੜੀ ਉਹ ਪਾਵਰ ਅਟਾਰਨੀ ਤਾਂ ਦਿੱਤੀ ਸੁਣੀ ਹੋਏਗੀ, ਮਕਾਨ ਦੀ ਪਾਵਰ ਅਟਾਰਨੀ ਤਾਂ ਦਿੱਤੀ ਸੁਣੀ ਹੋਏਗੀ, ਪਰ ਮੈਂਬਰ ਆਫ ਪਾਰਲੀਮੈਂਟ ਦੀ ਪਾਵਰ ਅਟਾਰਨੀ ਇਹ ਪਹਿਲੀ ਵਾਰ ਸੁਣੀ ਹੈ। ਤੇ ਜਦੋਂ ਤੋਂ ਇਹ ਪਿਛਲੇ ਤਕਰੀਬਨ 24 ਘੰਟੇ ਤੋਂ ਸੋਸ਼ਲ ਮੀਡੀਆ ਤੇ ਆਇਆ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮਜ਼ਾਕ ਦਾ ਜਿਹੜਾ ਉਹ ਵਿਸ਼ਾ ਬਣਿਆ ਹੋਇਆ ਕਿ ਗੁਰਪ੍ਰੀਤ ਸਿੰਘ ਪਥਰੇੜੀ ਚਾਹੀਦਾ ਤਾਂ ਇਹ ਸੀ ਕਿ ਉਹਨੂੰ ਸਨੀ ਦਿਓਲ ਆਪਣਾ ਪੋਲੀਟੀਕਲ ਸੈਕਟਰੀ ਪੀਏ ਜਾਂ OSD ਨਿਯੁਕਤ ਕਰਦਾ ਤਾਂ ਕਹਿੰਦਾ ਕਿ ਇਹ ਜਿਹੜਾ ਸਾਡਾ ਆਫਿਸ ਆ ਪਾਰਲੀਮੈਂਟ ਹਲਕੇ ਦਾ, ਉਹ ਚਾਹੇ ਪਠਾਨਕੋਟ ਹੁੰਦਾ ਚਾਹੇ ਗੁਰਦਾਸਪੁਰ ਹੁੰਦਾ, ਉਹ ਉੱਥੇ ਬੈਠੇਗਾ ਤੇ ਸਾਰਾ ਕੰਮਕਾਜ ਉਹ ਮੇਰੀ ਗੈਰ ਹਾਜ਼ਰੀ 'ਚ ਦੇਖੇਗਾ। ਪਰ ਜਿਹੜੀ ਚਿੱਠੀ ਜਾਰੀ ਕੀਤੀ ਗਈ ਆ ਜਿਹਦੇ ਤੇ ਬਹੁਤ ਕਟਾਸ ਜਿਹੜੇ ਆ ਉਹ ਕੀਤੇ ਗਏ ਆ ਕਿ ਇਹ ਪਾਵਰ ਅਟਾਰਨੀ ਆ, ਉਹਦੇ 'ਚ ਇੱਕ ਗੱਲ ਬੜੀ ਸਪਸ਼ਟ ਲਿਖੀ ਹੋਈ ਆ ਕਿ ਸਨੀ ਦਿਓਲ ਦੀ ਐਬਸੈਂਸ ਦੇ ਵਿੱਚ ਜਿੰਨੀਆਂ ਵੀ ਮੀਟਿੰਗਾਂ ਨੇ ਉਹ ਸਨੀ ਦਿਓਲ ਦੇ ਨੋਮਨੀ ਦੇ ਤੌਰ ਤੇ ਉਹਨਾਂ ਦੇ ਵਿੱਚ ਸ਼ਾਮਲ ਹੋਏਗਾ। ਸ਼ਾਇਦ ਸਨੀ ਦਿਓਲ ਕਿਤੇ ਨਾ ਕਿਤੇ ਮੈਂਬਰ ਪਾਰਲੀਮੈਂਟ ਦਾ ਪ੍ਰੋਟੋਕਾਲ ਜਿਹੜਾ ਉਹਨੂੰ ਭੁੱਲ ਗਿਆ। ਮੈਂਬਰ ਆਫ ਪਾਰਲੀਮੈਂਟ ਦਾ ਜਿਹੜਾ ਪ੍ਰੋਟੋਕਾਲ ਆ ਉਹ ਕਹਿੰਦਾ ਕਿ ਜਦੋਂ ਵੀ ਡਿਸਟ੍ਰਿਕਟ ਦੇ ਵਿੱਚ ਕੋਈ ਮੀਟਿੰਗ ਜਿਹੜੀ ਹੋਣੀ ਆ ਜਿਹਦੇ 'ਚ ਮੈਂਬਰ ਆਫ ਪਾਰਲੀਮੈਂਟ ਨੇ ਸ਼ਾਮਲ ਹੋਣਾ ਹੈ ਤੇ ਉਹਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਜਿਹੜਾ ਉਹ ਸਭ ਤੋਂ ਜਿਹੜਾ ਉਹ ਸੀਨੀਅਰ ਮੰਨਿਆ ਜਾਏਗਾ, ਡਿਪਟੀ ਕਮਿਸ਼ਨਰ ਜਿਹੜਾ ਉਹਦੇ ਸੱਜੇ ਹੱਥ ਬੈਠੇਗਾ, ਇਹ ਪ੍ਰੋਟੋਕਾਲ ਕਹਿੰਦਾ। ਦੂਸਰੀ ਗੱਲ, ਮੀਟਿੰਗ 'ਚ ਸ਼ਾਮਲ ਜਿੰਨੇ ਵੀ ਅਧਿਕਾਰੀ ਤੇ ਕਰਮਚਾਰੀ ਨੇ ਉਨੀ ਦੇਰ ਤੱਕ ਆਪਣੀ ਕੁਰਸੀ ਤੇ ਨਹੀਂ ਬੈਠ ਸਕਦੇ ਜਿੰਨੀ ਦੇਰ ਤੱਕ ਮੈਂਬਰ ਆਫ ਪਾਰਲੀਮੈਂਟ ਜਿਹੜਾ ਉਹ ਆਪਣੀ ਕੁਰਸੀ ਜਿਹੜਾ ਉਹਦੇ ਤੇ ਨਹੀਂ ਬੈਠਦਾ। ਔਰ ਇਸ ਤੋਂ ਵੀ ਅਗਲੀ ਗੱਲ, ਜਦੋਂ ਵੀ ਉਸ ਆਫਿਸ 'ਚ ਪਹੁੰਚੇਗਾ ਮੈਂਬਰ ਆਫ ਪਾਰਲੀਮੈਂਟ ਤਾਂ DC ਦੀ ਡਿਊਟੀ ਆ ਪ੍ਰੋਟੋਕਾਲ ਦੇ ਹਿਸਾਬ ਨਾਲ ਉਹ ਜਾ ਕੇ ਉਹਨੂੰ ਰਿਸੀਵ ਕਰਕੇ ਮੈਂਬਰ ਆਫ ਪਾਰਲੀਮੈਂਟ ਨੂੰ ਉਸ ਆਫਿਸ ਤੱਕ ਲੈ ਕੇ ਆਏਗਾ। ਸ਼ਾਇਦ ਸਨੀ ਦਿਓਲ ਇਹ ਸਾਰਾ ਕੁਝ ਭੁੱਲ ਗਏ ਤੇ ਸਨੀ ਦਿਓਲ ਜਿਹੜੇ ਆ ਉਹਨਾਂ ਨੇ ਬੰਬੇ ਦਾ ਰੁਖ ਕਰ ਲਿਆ ਤੇ ਗੁਰਪ੍ਰੀਤ ਸਿੰਘ ਪਤਰਹੇੜੀ ਨੂੰ ਆਪਣਾ ਜਿਹੜਾ ਸੀਗਾ ਉਹ ਨੋਮਨੀ ਨਿਯੁਕਤ ਕਰਕੇ ਉਧਰ ਚਲੇ ਗਏ। ਇਹ ਸ਼ਾਇਦ ਸਨੀ ਦਿਓਲ ਇਕੱਲੇ ਦੇ ਵੱਸ ਦਾ ਰੋਗ ਨਹੀਂ। ਮੁੱਖ ਮੰਤਰੀ ਦੇ ਆਫਿਸ ਦੇ ਹਾਲ ਦੇਖੋ, 20 ਤੱਕ ਤੁਹਾਡੇ OSD, ਉਹਦੇ ਨਾਲ ਤੁਹਾਡੇ ਮੀਡੀਆ ਐਡਵਾਈਜ਼ਰ ਤੇ ਐਡਵਾਈਜ਼ਰ ਕਿੰਨੇ ਨਿਯੁਕਤ ਕੀਤੇ ਹੋਏ ਆ ਜਿਹਦੇ ਤੋਂ ਬਹੁਤਾਤ ਜਿਹੜੀ ਉਹ ਤੁਹਾਡੇ ਰਿਸ਼ਤੇਦਾਰਾਂ ਦੀ ਹੈ, ਨਜ਼ਦੀਕੀ ਸੰਬੰਧੀਆਂ ਦੀ ਆ। ਇੱਥੋਂ ਤੱਕ ਕਿ ਪੰਜਾਬ ਦੇ ਇੱਕ ਮੰਤਰੀ ਜਿਹੜੇ ਸੀ ਉਹਨਾਂ ਦਾ ਕੰਮਕਾਜ ਹੀ ਉਹਨਾਂ ਦੇ ਘਰ ਵਾਲਾ ਦੇਖਦਾ ਸੀ ਤੇ ਬਹੁਤਾਤ ਕਰਕੇ ਉਹਨਾਂ ਦੀ ਜਿਹੜੀ ਕੁਰਸੀ ਸੀ ਸਰਕਾਰੀ ਤੌਰ ਤੇ ਮਿਲੀ ਹੋਈ ਉਹਨੂੰ ਵੀ ਉਹੀ ਜਿਹੜਾ ਸੀ ਉਹ ਯੂਜ਼ ਕਰਦਾ ਸੀ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਨੀ ਦਿਓਲ ਨੂੰ ਵੀ ਇਹ ਭਾਪ ਗਿਆ ਕਿ ਜੇ ਕੈਬਨਿਟ ਰੈਂਕ ਦੀ ਮੰਤਰੀ ਜਿਹੜੀ ਆ ਉਹਦੇ ਘਰ ਵਾਲਾ ਉਹਦਾ ਕੰਮਕਾਜ ਜਿਹੜਾ ਉਸ ਕੁਰਸੀ ਤੇ ਬੈਠ ਕੇ ਕਰ ਸਕਦਾ ਤੇ ਮੇਰਾ ਨੋਮਨੀ ਮੇਰੀ ਜਗ੍ਹਾ ਤੇ ਮੀਟਿੰਗਾਂ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਸਕਦਾ। ਪਰ ਸਨੀ ਦਿਓਲ ਨੂੰ ਇਹ ਨਹੀਂ ਸੀ ਪਤਾ ਕਿ ਏਡਾ ਵਿਵਾਦ ਦਾ ਵਿਸ਼ਾ ਬਣੇਗਾ ਤੇ ਮੈਨੂੰ ਬੈਕਫੁੱਟ ਤੇ ਆਉਣਾ ਪਏਗਾ। ਚਿੱਠੀ ਦੇ ਵਿੱਚ ਜੋ ਕੁਝ ਅੰਕਿਤ ਆ ਅੱਜ ਉਸ ਤੋਂ ਬਿਲਕੁਲ ਆਪੋਜਿਟ ਸਨੀ ਦਿਓਲ ਦੀ ਸਟੇਟਮੈਂਟ ਆ ਗਈ ਕਿ ਮੈਂ ਤਾਂ ਇਹਨੂੰ ਆਪਣਾ PA ਨਿਯੁਕਤ ਕੀਤਾ ਕਿ ਪਬਲਿਕ ਦੇ ਕੰਮਕਾਜ ਦੇਖਣ ਦੇ ਲਈ ਮੇਰੀ ਗੈਰ ਹਾਜ਼ਰੀ ਦੇ ਵਿੱਚ। ਹੁਣ ਗੱਲ ਤਾਂ ਇਹ ਆ ਕਿ ਜਿਹੜੀ ਪਹਿਲਾਂ ਲੈਟਰ ਇਸ਼ੂ ਕੀਤੀ ਗਈ ਆ ਉਹ ਵੀ ਮੈਂਬਰ ਆਫ ਪਾਰਲੀਮੈਂਟ ਦੇ ਲੈਟਰ ਹੈਡ ਤੇ ਜਾਰੀ ਕੀਤੀ ਗਈ ਆ, ਕੀ ਉਹ ਸਹੀ ਆ ਕਿ ਜਾਂ ਸਨੀ ਦਿਓਲ ਦੀ ਜਿਹੜੀ ਹੁਣ ਸਟੇਟਮੈਂਟ ਆਈ ਆ ਇਹ ਸਹੀ ਆ? ਇਹ ਦਰਸ਼ਕੋ ਅੱਜ ਪਹਿਲੀ ਵਾਰ ਨਹੀਂ ਹੋਇਆ। ਮੈਂਬਰ ਪਾਰਲੀਮੈਂਟ ਦੇ ਨਾਲ ਹਮੇਸ਼ਾ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਉਹ ਨਿਯੁਕਤ ਹੁੰਦੇ ਆਏ ਆ ਤੇ ਬਹੁਤਾਤ ਕਰਕੇ ਕੰਮਕਾਜ ਉਹੀ ਕਰਦੇ ਆ, ਪਰ ਕਦੀ ਕਿਸੇ ਲਈ ਇਸ ਤਰ੍ਹਾਂ ਲੈਟਰ ਇਸ਼ੂ ਨਹੀਂ ਹੋਈ। MLA ਦੇ ਨਾਲ ਬਹੁਤ ਸਾਰੇ ਉਹਨਾਂ ਦੇ ਰਿਸ਼ਤੇਦਾਰ ਅਟੈਚ ਨੇ ਜਿਹੜੇ ਕਿ ਉਹ ਕੰਮਕਾਜ ਕਰਦੇ ਨੇ, ਉਹਨਾਂ ਲਈ ਵੀ ਕਦੀ ਕੋਈ ਲੈਟਰ ਇਸ਼ੂ ਨਹੀਂ ਹੋਈ। ਮੰਤਰੀਆਂ ਦੇ ਨਾਲ ਵੀ ਰਿਸ਼ਤੇਦਾਰਾਂ ਦੀ ਬਹੁਤ ਵੱਡੀ ਭੀੜ ਜਿਹੜੀ ਆ ਉਹ ਬੈਠੀ ਆ, ਲੇਕਿਨ ਕਦੀ ਕਿਸੇ ਦੇ ਲਈ ਇਸ ਤਰ੍ਹਾਂ ਲੈਟਰ ਇਸ਼ੂ ਨਹੀਂ ਹੋਈ। ਇੱਥੇ ਲੈਟਰ ਇਸ਼ੂ ਹੋਣ ਨੇ ਹੀ
ਇੱਕ ਨਵਾਂ ਵਿਵਾਦ ਜਿਹੜਾ ਉਹ ਪੈਦਾ ਕਰ ਦਿੱਤਾ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਆਪਣੀ ਪਰਸਨੈਲਿਟੀ ਦੇ ਸਿਰ ਤੇ ਜਾਂ ਉਹ ਆਪਣੇ ਪੈਸੇ ਦੇ ਬਲਬੂਤੇ ਤੇ ਜਿੱਤ ਕੇ ਬਾਅਦ 'ਚ ਆਪਣਾ ਨੋਮੀਨੀ ਜਿਹੜਾ ਉਹਨੂੰ ਨਿਯੁਕਤ ਕਰਕੇ ਕਿਸੇ ਨੂੰ ਪਾਵਰ ਅਟਾਰਨੀ ਦੇ ਕੇ ਤੇ ਕੀ ਉਹ 5 ਸਾਲ ਹਲਕੇ 'ਚੋਂ ਗਾਇਬ ਰਿਹਾ ਕਰਨਗੇ। ਇਹੀ ਕੁਛ ਇਹਨਾਂ ਦੇ ਪਿਤਾ ਜੀ ਧਰਮਿੰਦਰ ਨੇ ਵੀ ਬੀਕਾਨੇਰ ਹਲਕੇ ਨਾਲ ਕੀਤਾ ਸੀ। ਜਦੋਂ ਮੈਂਬਰ ਪਾਰਲੀਮੈਂਟ ਉੱਥੋਂ ਬੀਜੇਪੀ ਵੱਲੋਂ ਜਿੱਤੇ ਸੀ, ਉਹ 5 ਸਾਲ ਉਸ ਹਲਕੇ 'ਚ ਗਏ ਹੀ ਨਹੀਂ। ਪਰ ਸਨੀ ਦਿਓਲ ਨੇ ਤਾਂ 1 ਮਹੀਨੇ ਦੇ ਅੰਦਰ ਹੀ ਇਹ ਕਾਰਾ ਕਰ ਦਿੱਤਾ ਕਿ ਉਹਨਾਂ ਨੇ ਆਪਣਾ ਨੋਮਨੀ ਨਿਯੁਕਤ ਕਰ ਦਿੱਤਾ। ਕਿੰਨਾ ਕੁ ਜਾਇਜ਼ ਆ? ਕੀ ਇਹ ਨੋਮਨੀ ਨਿਯੁਕਤ ਕੀਤਾ ਜਾ ਸਕਦਾ ਸੀ? ਬੜੇ ਵੱਡੇ ਸਵਾਲ ਖੜੇ ਹੋਏ ਨੇ ਬੀਜੇਪੀ ਦੇ ਉੱਤੇ। ਔਰ ਇੱਥੋਂ ਤੱਕ ਵੀ ਸੁਣਨ 'ਚ ਆਇਆ ਕਿ ਉਹਨੂੰ ਗੱਡੀ ਅਸਕੌਟ ਉਹ ਵੀ ਜਾਰੀ ਕਰ ਦਿੱਤੀ ਗਈ। ਕੀ ਨੋਮਨੀ ਨੂੰ ਜਿਹਨੂੰ ਤੁਸੀਂ ਪਾਵਰ ਅਟਾਰਨੀ ਦਿੱਤੀ ਆ ਉਹਨੂੰ ਸਰਕਾਰੀ ਗੱਡੀ ਦਿੱਤੀ ਜਾ ਸਕਦੀ ਆ, ਉਹਨੂੰ ਅਸਕੌਟ ਦਿੱਤੀ ਜਾ ਸਕਦੀ ਆ? ਬੜੇ ਵੱਡੇ ਸਵਾਲ ਖੜੇ ਹੋਏ। ਔਰ ਜਿੱਥੋਂ ਤੱਕ ਸਨੀ ਦਿਓਲ ਦਾ, ਉਹਨਾਂ ਨੇ ਇੱਕ ਇਹ ਲੈਟਰ ਜਿਹੜੀ ਉਹ ਡਿਪਟੀ ਕਮਿਸ਼ਨਰ ਨੂੰ ਲਿਖ ਦਿੱਤੀ ਤੇ ਇੱਕ ਗਵਰਨਰ ਪੰਜਾਬ ਨੂੰ ਲਿਖ ਦਿੱਤੀ। ਬੜੇ ਵੱਡੇ ਸਵਾਲ ਆ ਕਿ ਨੋਮਨੀ ਨਿਯੁਕਤ ਉਹ ਵੀ ਮੈਂਬਰ ਪਾਰਲੀਮੈਂਟ ਦਾ। ਸ਼ਾਇਦ ਉਹ ਆਪਣਾ ਸਟੇਟਸ ਭੁੱਲ ਗਏ ਕਿ 543 ਮੈਂਬਰ ਪਾਰਲੀਮੈਂਟ ਨੇ ਜਿਹੜੇ ਚੁਣੇ ਜਾਂਦੇ ਨੇ ਪਬਲਿਕ ਦੇ ਦੁਆਰਾ, ਤੇ 543 ਦੇ ਵਿੱਚੋਂ ਇੱਕ ਉਹ ਵੀ ਸੀ ਤੇ ਉਹ ਆਪਣਾ ਸਟੇਟਸ ਭੁੱਲ ਗਿਆ ਤੇ ਨੋਮਨੀ ਨਿਯੁਕਤ ਕਰ ਦਿੱਤਾ। ਚਲੋ ਇਹ ਪਹਿਲੀ ਵਾਰ ਨਹੀਂ ਹੋਇਆ, ਬਹੁਤ ਹੋਰ ਵੀ ਐਸੇ ਕੇਸ ਨੇ ਜਿਨ੍ਹਾਂ 'ਚ ਹੋਇਆ। ਜੇ ਤੁਸੀਂ ਕਿਤੇ ਜਾ ਕੇ ਥੱਲੇ ਵਾਲੇ ਲੈਵਲ ਤੋਂ ਚੱਲੋਗੇ ਤਾਂ ਪਿੰਡ ਦਾ ਜਿਹੜਾ ਮੈਂਬਰ ਪੰਚਾਇਤ ਆ ਉਹਦੇ ਕੇਸਾਂ 'ਚ ਵੀ ਹੁੰਦਾ ਕਿ ਜਿਹੜਾ ਲੇਡੀਜ਼ ਰਿਜ਼ਰਵ ਹੁੰਦਾ, ਉੱਥੇ ਜਦੋਂ ਲੇਡੀਜ਼ ਜਿੱਤਦੀ ਆ ਤਾਂ ਮੋਸਟਲੀ ਕੰਮਕਾਜ ਜਿਹੜਾ ਉਹਦੇ ਘਰ ਵਾਲਾ ਹੀ ਦੇਖਦਾ। ਇਹ ਚੱਲਦਾ ਆ ਰਿਹਾ। ਇੱਥੇ ਨਹੀਂ, ਪਿੰਡ ਦੇ ਵਿੱਚ ਜਦੋਂ ਵੀ ਗ੍ਰਾਮ ਪੰਚਾਇਤ ਦਾ ਸਰਪੰਚ ਜਿਹੜਾ ਚੁਣਿਆ ਜਾਂਦਾ ਉਹਦੇ ਵਿੱਚ ਵੀ ਇਹੀ ਹਾਲ ਆ ਕਿ ਜਿੱਥੇ ਲੇਡੀਜ਼ ਸਰਪੰਚ ਜਿਹੜੀ ਆ ਉਹ ਚੁਣੀ ਗਈ ਤਾਂ ਉਹਦੇ ਘਰ ਵਾਲੇ ਨੇ ਜਿਹੜਾ ਉਹਨੇ ਕੰਮਕਾਜ ਦੇਖਣਾ। ਇਹੀ ਕੁਛ ਬਲਾਕ ਸੰਮਤੀ ਦੇ ਮੈਂਬਰ ਤੇ, ਬਲਾਕ ਸੰਮਤੀ ਦੇ ਚੇਅਰਮੈਨ ਤੇ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਤੇ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ, ਇੱਥੋਂ ਤੱਕ ਕਿ ਜਿਹੜੇ ਮਿਊਨਿਸਪਲ ਕੌਂਸਲਰ ਵੀ ਲੇਡੀਜ਼ ਚੁਣੀਆਂ ਗਈਆਂ, ਉਹ ਜਦੋਂ ਵੀ ਜਨਰਲ ਹਾਊਸ ਦੀ ਮੀਟਿੰਗ ਹੁੰਦੀ ਆ ਉਹਨਾਂ ਦੇ ਵਿੱਚ ਉਹਨਾਂ ਦੇ ਪਰਿਵਾਰਕ ਜਿਹੜੇ ਮੈਂਬਰ ਨੇ, ਮੇਲ ਮੈਂਬਰ ਨੇ, ਉਹੀ ਉਹਨਾਂ ਮੀਟਿੰਗਾਂ 'ਚ ਸ਼ਾਮਲ ਹੁੰਦੇ ਨੇ। ਕਿ ਇਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਥੱਲੇ ਤੋਂ ਚੱਲਦਾ ਆ ਰਿਹਾ ਕਿ ਉਸੇ ਸਿਲਸਿਲੇ ਦੇ ਵਿੱਚ ਆ ਕੇ ਹੀ ਸਨੀ ਦਿਓਲ ਨੇ ਸਾਰਾ ਕੁਝ ਚਲਾਇਆ। ਇਹਨਾਂ ਦੇ ਉੱਤੇ ਅੱਜ ਜ਼ਿਆਦਾ ਸਵਾਲ ਖੜਨ ਦਾ ਕਾਰਨ ਕੀ ਸੀ ਕਿ ਬਾਕੀ ਕਦੀ ਵੀ ਕਿਸੇ ਨੇ ਆਪਣਾ ਨੋਮਨੀ ਜਿਹੜਾ ਹੈ ਉਹਨਾਂ ਨੂੰ ਇਸ ਤਰ੍ਹਾਂ ਲੈਟਰ ਇਸ਼ੂ ਨਹੀਂ ਸੀ ਕੀਤੀ ਜਿਸ ਤਰੀਕੇ ਦੇ ਨਾਲ ਸਨੀ ਦਿਓਲ ਨੇ ਜਿਹੜੀ ਆ ਉਹ ਜਾਰੀ ਕੀਤੀ ਆ। ਔਰ ਸਭ ਤੋਂ ਵੱਡੇ ਸਵਾਲ ਜਿਹੜੇ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੇ ਉੱਤੇ ਖੜੇ ਹੁੰਦੇ ਨੇ। ਜ਼ਿਲ੍ਹੇ ਦਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਿਹੜਾ ਹੈ ਉਹਦੀ ਹਾਲਾਤ ਕੀ ਹੈ ਕਿ ਪੂਰੇ ਇੰਡੀਆ ਦੇ ਵਿੱਚ ਜਦੋਂ ਇਹ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਇਹ ਬਣਾਈ ਗਈ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੂੰ ਜਿਹੜੀਆਂ ਪਾਵਰਾਂ ਦਿੱਤੀਆਂ ਗਈਆਂ ਉਹਨਾਂ ਪਾਵਰਾਂ ਦੇ ਮੁਤਾਬਕ ਉਹਨਾਂ ਨੂੰ ਚੱਲਣ ਨਹੀਂ ਦਿੱਤਾ ਗਿਆ। ਹਰ ਸਾਲ ਇੱਕ ਬਲਾਕ ਦੇ ਵਿੱਚ ਇੱਕ ਪਿੰਡ ਐਸਾ ਹੈ ਜਿਸ ਪਿੰਡ ਨੂੰ 30 ਲੱਖ ਰੁਪਇਆ ਗੌਰਮੈਂਟ ਆਫ ਇੰਡੀਆ ਤੋਂ ਆਉਂਦਾ। ਅੰਦਾਜ਼ਾ ਲਾ ਲਓ ਕਿ ਵੱਡੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ 9 ਬਲਾਕ ਵੀ ਹੈ, ਕਈਆਂ 'ਚ 10 ਬਲਾਕ ਵੀ ਆ। ਔਰ ਹਰ ਬਲਾਕ ਦੇ ਵਿੱਚ 3 ਪਿੰਡ ਐਸੇ ਨੇ ਜਿਨ੍ਹਾਂ ਨੂੰ 20-20 ਲੱਖ ਰੁਪਇਆ ਹਰ ਸਾਲ ਦੇ ਵਿੱਚ ਆਉਣਾ। ਔਰ 6 ਪਿੰਡ ਐਸੇ ਆ ਜਿਨ੍ਹਾਂ ਨੂੰ 10-10 ਲੱਖ ਹਰ ਸਾਲ ਆਉਣਾ। ਟੋਟਲ ਕੈਲਕੂਲੇਟ ਕਰੋ ਤਾਂ ਕਿੱਥੇ ਜਾਂਦਾ ਹਿਸਾਬ। ਪਹਿਲਾਂ ਸਾਲ ਦਾ ਕਰੋ ਬਲਾਕਾਂ ਵਾਈਜ਼ ਪੂਰੇ ਡਿਸਟ੍ਰਿਕਟ ਦਾ ਕੀ ਬਣਦਾ, ਉਹਦੇ ਬਾਅਦ 5 ਸਾਲ ਦਾ ਕਰੋ ਕੀ ਬਣਦਾ। ਪਰ ਬਦਕਿਸਮਤੀ ਪੂਰੇ ਇੰਡੀਆ ਦੇ ਵਿੱਚ ਇਹ ਪਾਵਰ ਜਿਹੜੀ ਆ ਕੇਵਲ ਤੇ ਕੇਵਲ ਕੇਰਲ ਦੇ ਵਿੱਚ ਦਿੱਤੀ ਗਈ ਆ। ਹੋਰ ਕਿਸੇ ਵੀ ਸਟੇਟ ਨੇ ਇਹ ਪਾਵਰਾਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੂੰ ਅੱਜ ਤੱਕ ਨਹੀਂ ਦਿੱਤੀਆਂ। ਔਰ ਕੀ ਹੁੰਦਾ ਕਿ ਕਿਸੇ ਪਿੰਡ ਨੂੰ 30 ਲੱਖ ਨਹੀਂ ਗਿਆ, ਕਿਸੇ ਨੂੰ 20 ਨਹੀਂ ਗਿਆ, ਕਿਸੇ ਨੂੰ 10 ਨਹੀਂ ਗਿਆ। CM ਹਾਊਸ ਤੋਂ ਹੀ ਪ੍ਰਪੋਜ਼ਲ ਬਣ ਕੇ ਆਉਂਦੀ ਆ ਕਿਹੜੇ ਕਿਹੜੇ ਪਿੰਡਾਂ ਨੂੰ ਕੀ ਕੀ ਦੇਣਾ। ਉਹ ਜਦੋਂ ਪ੍ਰਪੋਜ਼ਲ ਆਉਂਦੀ ਆ ਤਾਂ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਚੇਅਰਮੈਨ ਆ ਉਹਦੇ ਤੇ ਸਿਗਨੇਚਰ ਕਰਾ ਲਏ ਜਾਂਦੇ ਆ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਸਿਗਨੇਚਰ ਕਰ ਦਿੰਦਾ ਤੇ ਉਸੇ ਮੁਤਾਬਕ ਉਹ ਜਿਹੜੀ ਅਮਾਊਂਟ ਆ ਉਹਨਾਂ ਪਿੰਡਾਂ ਨੂੰ ਜਿਹੜੀ ਆ ਉਹ ਜਾਰੀ ਕਰ ਦਿੱਤੀ ਜਾਂਦੀ ਆ। ਉਹਦੇ 'ਚ ਬਲਾਕ ਦਾ ਅਧਿਕਾਰੀ, ਉਸ ਤੋਂ ਉੱਪਰ ਡਿਸਟ੍ਰਿਕਟ ਲੈਵਲ ਦਾ ਰੂਰਲ ਡਿਵੈਲਪਮੈਂਟ ਦਾ ਅਧਿਕਾਰੀ, ਕਿਸੇ ਦੀ ਵੀ ਬਹੁਤੀ ਪੁੱਛ ਪ੍ਰਤੀਤ ਨਹੀਂ। ਜੋ CM ਹਾਊਸ ਤੋਂ ਆਦੇਸ਼ ਆ ਗਿਆ ਉਹਦੇ ਮੁਤਾਬਕ ਹੀ ਉਹ ਸਾਰਾ ਕੁਝ ਜਿਹੜਾ ਉਹ ਚੱਲ ਜਾਂਦਾ ਹੈ।
ਹੁਣ ਗੱਲ ਤਾਂ ਇਹ ਹੈ ਕਿ ਇਹ ਜੇ ਲੋਕਤੰਤਰਿਕ ਪ੍ਰਣਾਲੀ ਅਪਣਾਉਣੀ ਸੀ ਤਾਂ ਕੀ ਉਹ ਇਸੇ ਤਰ੍ਹਾਂ ਅਪਣਾਈ ਜਾਣੀ ਸੀ? ਮੁੱਖ ਮੰਤਰੀ ਜਿਹੜਾ ਉਹ ਐਮਐਲਏਆਂ ਨੇ ਚੁਣਿਆ ਹੈ, ਐਮਐਲਏਆਂ ਨੂੰ ਪਬਲਿਕ ਨੇ ਚੁਣਿਆ, ਤਾਂ ਉਹਨਾਂ ਨੇ ਕੰਮਕਾਜ ਖੁਦ ਦੇਖਣਾ ਸੀ, ਨਾ ਕਿ 20-20 ਜਾਂ 25-25 ਓਐਸਡੀਆਂ ਦੀ ਫੌਜ ਰੱਖ ਕੇ ਸੀ, ਜਿਹੜਾ ਕਿ ਸਟੇਟ ਦੇ ਉੱਪਰ ਸਿੱਧੇ ਤਰੀਕੇ ਦੇ ਨਾਲ ਇੱਕ ਬਹੁਤ ਵੱਡਾ ਬੋਝ ਪਾਇਆ ਗਿਆ। ਤਾਂ ਉਹਨਾਂ ਨੂੰ ਉਹ ਜਿਹੜਾ ਬੋਝ ਪਾਇਆ ਗਿਆ ਉਹ ਲੋਕਾਂ ਦੇ ਨੁਮਾਇੰਦੇ ਨਹੀਂ ਸੀ, ਲੇਕਿਨ ਕੰਮ ਕੌਣ ਕਰ ਰਹੇ ਨੇ? ਉਹ ਕਰ ਰਹੇ ਨੇ ਐਮਐਲਏ ਆ। ਐਮਐਲਏ ਦੇ ਨਾਲ ਜਿੰਨੇ ਉਹਦੇ ਰਿਸ਼ਤੇਦਾਰ ਨਜ਼ਦੀਕੀ ਨੇ ਉਹ ਬੈਠੇ ਨੇ, ਕੰਮ ਉਹ ਕਰ ਰਹੇ ਨੇ, ਜਦੋਂ ਕਿ ਵੋਟਾਂ ਜਿਹੜੀਆਂ ਲੋਕਾਂ ਨੇ ਉਹ ਐਮਐਲਏ ਨੂੰ ਪਾਈਆਂ। ਮੈਂਬਰ ਆਫ ਪਾਰਲੀਮੈਂਟ ਦਾ ਵੀ ਇਹੀ ਅਸਰ, ਮੰਤਰੀਆਂ ਦਾ ਵੀ ਇਹੀ ਅਸਰ। ਜਦੋਂ ਮੰਤਰੀ ਦੇ ਘਰ ਵਾਲਾ ਬੈਠ ਕੇ ਉਹਦੀ ਸਰਕਾਰੀ ਚੇਅਰ ਦੇ ਉੱਪਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਹੁਕਮ ਜਾਰੀ ਕਰੇਗਾ ਤਾਂ ਫਿਰ ਪਬਲਿਕ ਕੀ ਆਸ ਰੱਖੇਗੀ? ਇਹੀ ਕੁਛ ਨਿਰੰਤਰ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਦੇ ਕੌਂਸਲਰਾਂ ਤੋਂ ਲੈ ਕੇ ਬਲਾਕ ਸੰਮਤੀ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੋਂ ਲੈ ਕੇ ਐਮਐਲਏ ਤੋਂ ਲੈ ਕੇ ਮੈਂਬਰ ਪਾਰਲੀਮੈਂਟ, ਪ੍ਰਾਈਮ ਮਿਨਿਸਟਰ ਹਾਊਸ ਤੱਕ ਤੇ ਉਧਰ ਮੰਤਰੀਆਂ ਤੱਕ ਤੇ ਉਧਰ ਮੁੱਖ ਮੰਤਰੀ ਤੱਕ ਸਾਰਾ ਕੁਝ ਇਹੀ ਚੱਲਦਾ। ਪਰ ਸਨੀ ਦਿਓਲ ਇਹਨਾਂ ਦੇ ਵਿੱਚ ਮਾਰਕਾ ਮਾਰਨ 'ਚ ਕਾਮਯਾਬ ਹੋ ਗਏ ਕਿ ਉਹਨਾਂ ਨੇ ਇੱਕ ਨਵੇਕਲੀ ਹੀ ਪਿਰਤ ਜਿਹੜੀ ਉਹ ਪਾ ਦਿੱਤੀ ਕਿ ਉਹਨਾਂ ਨੇ ਪਾਵਰ ਅਟਾਰਨੀ ਹੀ ਜਾਰੀ ਕਰ ਦਿੱਤੀ ਕਿ ਇਹ ਬੰਦਾ ਮੇਰਾ ਨੋਮਨੀ ਆ। ਇਸੇ ਸਕੰਜੇ ਦੇ ਵਿੱਚ ਹੀ ਸਨੀ ਦਿਓਲ ਜਿਹੜਾ ਉਹ ਫਸ ਗਏ ਤੇ ਉਹਦਾ ਉਹਨਾਂ ਨੂੰ ਜਵਾਬ ਦੇਣਾ ਜਿਹੜਾ ਉਹ ਔਖਾ ਹੋ ਗਿਆ। ਔਰ ਜਦੋਂ ਤੋਂ ਇਹ ਕੱਲ੍ਹ ਤੋਂ ਸੋਸ਼ਲ ਮੀਡੀਆ ਤੇ ਆਉਣ ਲੱਗਿਆ ਉਦੋਂ ਤੋਂ ਹੀ ਇਹ ਸਾਹਮਣੇ ਆ ਗਿਆ ਸੀ ਕਿ ਸਨੀ ਦਿਓਲ ਹੁਣ ਬੈਕਫੁੱਟ ਤੇ ਆਏਗਾ। ਸਨੀ ਦਿਓਲ ਨੂੰ ਇਹਦੇ ਲਈ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਮਾਫੀ ਵੀ ਮੰਗਣੀ ਪਵੇ। ਅਜੇ ਤੱਕ ਤਾਂ ਉਹਨਾਂ ਮਾਫੀ ਨਹੀਂ ਮੰਗੀ, ਲੇਕਿਨ ਉਹਨਾਂ ਨੇ ਇਸ ਬਿਆਨ ਨੂੰ ਕੰਡੈਮ ਕਰ ਦਿੱਤਾ ਕਿ ਮੈਂ ਉਹਨਾਂ ਨੂੰ ਆਪਣਾ ਪੀਏ ਨਿਯੁਕਤ ਕੀਤਾ। ਜਿਹੜਾ ਗੁਰਪ੍ਰੀਤ ਸਿੰਘ ਪਥਰੇੜੀ ਆ ਉਹ ਰਾਈਟਰ ਵੀ ਆ, ਡਾਇਰੈਕਟਰ ਵੀ ਆ ਪੰਜਾਬੀ ਫਿਲਮਾਂ ਦਾ। ਉਹ ਕਿਉਂਕਿ ਬਹੁਤਾ ਸਮਾਂ ਜਿਹੜਾ ਉਹਨੇ ਬੰਬੇ ਗੁਜ਼ਾਰਿਆ, ਇਸ ਕਰਕੇ ਇਸ ਪਰਿਵਾਰ ਨਾਲ ਉਹਦੀ ਨੇੜਤਾ ਸੀ ਤੇ ਉਹਨੂੰ ਲਿਆ ਕੇ ਬਿਠਾ ਦਿੱਤਾ। ਹੁਣ ਦੇਖਣ ਵਾਲਾ ਸਵਾਲ ਤਾਂ ਇਹ ਆ ਕਿ ਕੀ ਜਿਹੜਾ ਰਾਈਟਰ ਆ, ਜਿਹੜਾ ਡਾਇਰੈਕਟਰ ਆ, ਕੀ ਉਸੇ ਨੇ ਸਾਰਾ ਹਲਕਾ ਦੇਖਣਾ ਸੀ? ਉਸ ਹਲਕੇ ਪੂਰੇ ਦੇ ਵਿੱਚ ਜਿਸ ਵੇਲੇ ਇਹ ਚੋਣਾਂ ਹੋਈਆਂ ਉਦੋਂ ਇੱਕ ਸਵਾਲ ਇਹ ਵੀ ਖੜਾ ਹੋਇਆ ਸੀ ਕਿ ਕੀ ਇਸੇ ਤਰ੍ਹਾਂ ਪੈਰਾਸ਼ੂਟ ਦੇ ਨਾਲ ਕੈਂਡੀਡੇਟ ਉਤਾਰ ਕੇ ਜਿਤਾਏ ਜਾਣਗੇ ਤੇ ਮੁੜ ਕੇ ਲੱਭਣਗੇ ਨਹੀਂ? ਸ਼ਾਇਦ ਉਹ ਅੱਜ ਸੱਚ ਹੋ ਰਿਹਾ ਕਿ ਚਾਹੀਦਾ ਤਾਂ ਇਹ ਸੀ ਵੀ ਚਲੋ ਜੇ ਤੁਸੀਂ ਘੱਟ ਵੀ ਆਉਣਾ ਤਾਂ ਘੱਟੋ ਘੱਟ ਉਸ ਹਲਕੇ ਦੇ ਨਾਲ ਸੰਬੰਧਿਤ ਕੋਈ ਵੀ ਬੀਜੇਪੀ ਦਾ ਜਿਹੜਾ ਸੀਨੀਅਰ ਆਗੂ ਸੀ ਜਾਂ ਵਰਕਰ ਸੀ ਉਹਨੂੰ ਪੀਏ ਦੇ ਤੌਰ ਤੇ ਨਿਯੁਕਤ ਕਰਦੇ ਤੇ ਉਹਨਾਂ ਨੂੰ ਕਹਿੰਦੇ ਕਿ ਸੰਬੰਧਿਤ ਜਿਹੜੇ ਬੀਜੇਪੀ ਦੇ ਹਲਕਾ ਇੰਚਾਰਜ ਨੇ, ਬੀਜੇਪੀ ਦੇ ਐਮਐਲਏ ਨੇ ਜਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਜਾਂ ਐਮਐਲਏ ਉਸ ਪੂਰੇ ਦੇ ਪੂਰੇ ਪਾਰਲੀਮੈਂਟ ਦੇ ਜਿਹੜੇ 9 ਅਸੈਂਬਲੀ ਸੈਗਮੈਂਟ ਨੇ ਉਹ 'ਚ ਪੈਂਦੇ ਆ, ਇਹਨਾਂ ਨਾਲ ਤਾਲਮੇਲ ਬਿਠਾ ਕੇ ਤੁਸੀਂ ਇੱਥੇ ਪਬਲਿਕ ਦੇ ਜਿਹੜੇ ਉਹ ਕੰਮ ਕਰਵਾਉਣੇ ਨੇ। ਉਹਦੇ ਬਾਅਦ ਜਿੱਥੇ ਜਿੱਥੇ ਮੇਰੀ ਜ਼ਰੂਰਤ ਪੈਗੀ, ਜਿੰਨਾ ਸਮਾਂ ਮੇਰੇ ਤੋਂ ਨਿਕਲੇਗਾ ਦਿੱਲੀ ਤੋਂ ਪਾਰਲੀਮੈਂਟ ਤੋਂ ਬਾਅਦ ਆ ਕੇ ਉਹ ਮੈਂ ਲੋਕਾਂ ਦੀ ਸੇਵਾ ਕਰਾਂਗਾ। ਚਾਹੀਦਾ ਤੇ ਸੀ, ਪਰ ਕਿਤੇ ਨਾ ਕਿਤੇ ਸਨੀ ਦਿਓਲ ਜੀ ਪਾਰਲੀਮੈਂਟ ਵੱਲ ਵੀ ਘੱਟ ਧਿਆਨ ਦਿੱਤਾ, ਹਲਕੇ ਵੱਲ ਵੀ ਘੱਟ ਧਿਆਨ ਦਿੱਤਾ, ਲੇਕਿਨ ਉਹ ਸਿੱਧੇ ਦੇ ਸਿੱਧੇ ਜਾ ਕੇ ਬੰਬੇ ਬੈਠ ਗਏ ਤੇ ਉਹਨਾਂ ਨੇ ਕਿਹਾ ਕਿ ਮੇਰਾ ਕੰਮ ਜਿਹੜਾ ਉਹ ਬਹੁਤ ਪਛੜਿਆ ਹੋਇਆ, ਮੈਂ ਉਹ ਆਪਣਾ ਕੰਮ ਨਿਪਟਾਉਣਾ, ਇਸ ਕਰਕੇ ਮੈਂ ਇਹਨਾਂ ਨੂੰ ਆਪਣਾ ਜਿਹੜਾ ਉਹ ਨੋਮਨੀ ਜਿਹੜਾ ਉਹ ਨਿਯੁਕਤ ਕਰਕੇ ਜਾ ਰਿਹਾ। ਇਹ ਪਬਲਿਕ ਦੇ ਨਾਲ ਬਹੁਤ ਵੱਡਾ ਧਰੋਹ ਕਮਾਇਆ ਗਿਆ, ਬੜਾ ਵੱਡਾ ਧੋਖਾ ਕੀਤਾ ਗਿਆ। ਇਸ ਤੋਂ ਵੱਡਾ ਸ਼ਾਇਦ ਡੈਮੋਕ੍ਰੇਸੀ ਦੇ ਵਿੱਚ ਵੱਡਾ ਧੋਖਾ ਨਹੀਂ ਹੋ ਸਕਦਾ ਕਿ ਉਹਨਾਂ ਨੇ ਪਬਲਿਕ ਜਿਹੜੀ ਆ ਉਹਨੂੰ ਟਿੱਚ ਜਾਣਿਆ ਤੇ ਬਿਲਕੁਲ ਪਬਲਿਕ ਨੂੰ ਜਿਹੜਾ ਉਹ ਖੁੱਡੇ ਲੈਣ ਲਾ ਕੇ ਰੱਖ ਦਿੱਤਾ। ਸ਼ਾਇਦ ਆਉਣ ਵਾਲਾ ਸਮਾਂ ਜਿਹੜਾ ਉਹ ਜਦੋਂ ਇਹ ਹੋਰ ਮੁੱਦਾ ਪਕੇਗਾ ਤੇ ਸਨੀ ਦਿਓਲ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਆ ਕੇ ਇਸ ਦੇ ਉੱਤੇ ਮਾਫੀ ਮੰਗਣੀ ਪਏਗੀ ਕਿ ਮੈਂ ਜੋ ਕੁਝ ਕੀਤਾ ਉਹ ਗਲਤ ਕੀਤਾ, ਤੇ ਸਨੀ ਦਿਓਲ ਸ਼ਾਇਦ ਵਧੇਰੇ ਸਮਾਂ ਦੇਵੇ ਜਾਂ ਇਹ ਹੋਵੇ ਕਿ ਉਹ ਆਪਣੇ ਪਿਤਾ ਵਾਂਗਰ ਉਹ ਦੁਬਾਰਾ ਇਸ ਹਲਕੇ ਨੂੰ ਦਿਖਾਈ ਨਾ ਦੇਵੇ ਕਿ ਮੇਰੇ ਕੋਲ ਸਮਾਂ ਨਹੀਂ ਹੈ, ਇਸ ਕਰਕੇ ਮੈਂ ਆਪਣੇ ਕੰਮ ਦੇਖਣੇ ਆ ਤੇ ਮੈਂ ਇੱਥੇ ਬਹੁਤਾ ਸਮਾਂ ਨਹੀਂ ਦੇ ਸਕਦਾ, ਤਾਂ ਉਹ ਇਸ ਹਲਕੇ ਤੋਂ ਹੀ ਕਿਨਾਰਾ ਕਰ ਜਾਵੇ। ਜਾਂ ਉਹ ਆਪਣੀ ਸਤੈਲੀ ਮਾਂ ਦੀ ਤਰ੍ਹਾਂ, ਜਿਸ ਤਰ੍ਹਾਂ ਉਹ ਮਥੁਰਾ 'ਚ ਦੂਸਰੀ ਵਾਰ ਜਿੱਤ ਕੇ ਆਈ ਆ ਹੇਮਾ ਮਾਲਿਨੀ, ਉਹਦੀ ਤਰ੍ਹਾਂ ਕੋਈ ਨਾ ਕੋਈ ਕ੍ਰਿਸ਼ਮਾ ਦਿਖਾਉਂਦਾ ਹੋਇਆ ਉਹ ਹਲਕੇ ਦੇ ਵਿੱਚ ਵਿਚਰੇ ਤੇ ਸ਼ਾਇਦ ਲੋਕ ਜਿਹੜੇ ਆ ਉਹਨਾਂ ਤੋਂ ਕੋਈ ਆਸ ਰੱਖ ਸਕਣ ਕਿ ਅਸੀਂ ਆਪਣਾ ਨੁਮਾਇੰਦਾ ਜਿਹੜਾ ਉਹ ਚੁਣਿਆ ਸੀ, ਉਹ ਆਸਾਂ ਉਮੀਦਾਂ ਤੇ ਪੂਰਾ ਉਤਰਿਆ ਤੇ ਸ਼ਾਇਦ ਲੋਕਾਂ ਨੂੰ ਜਿਹੜਾ ਉਹ ਕੁਛ
ਨਾ ਕੁਛ ਸਕੂਨ ਮਿਲੇ। ਪਰ ਜਦੋਂ ਤੋਂ ਇਹ ਕੱਲ੍ਹ ਤੋਂ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਛ ਆਇਆ, ਅੱਜ ਤਾਂ ਪ੍ਰਿੰਟ ਮੀਡੀਆ ਦੇ ਵਿੱਚ ਵੀ ਆ ਗਿਆ, ਇਲੈਕਟ੍ਰੋਨਿਕ ਮੀਡੀਆ 'ਚ ਵੀ ਆਉਣ ਲੱਗ ਗਿਆ ਕਿ ਉਹਨਾਂ ਨੇ ਇਸ ਤੋਂ ਕਿਨਾਰਾ ਕਰ ਲਿਆ। ਸ਼ਾਇਦ ਲੋਕਾਂ ਨੂੰ ਬੜੀ ਵੱਡੀ ਸੱਟ ਲੱਗੀ ਆ। ਸ਼ਾਇਦ ਆਉਣ ਵਾਲਾ ਸਮਾਂ ਜਿਹੜਾ ਉਹਦੇ ਵਿੱਚ ਲੋਕਾਂ ਨੂੰ ਥੋੜ੍ਹਾ ਬਹੁਤਾ ਸਕੂਨ ਦੀ ਸ਼ਾਇਦ ਆਸ ਹੋਵੇ, ਪਰ ਹਾਲ ਦੀ ਘੜੀ ਜੋ ਹਾਲਾਤਾਂ ਬਣੀਆਂ ਉਹਦੇ 'ਚ ਬਹੁਤਾ ਆਸ ਨਹੀਂ ਦਿਖਦੀ। ਦਰਸ਼ਕੋ, ਜਿਹੜਾ ਦੂਸਰਾ ਮੁੱਦਾ ਅੱਜ ਅਸੀਂ ਸੰਵਾਦ ਦੇ ਵਿੱਚ ਲੈ ਕੇ ਆ ਰਹੇ ਹਾਂ ਉਹ ਵੀ ਬੀਜੇਪੀ ਨਾਲ ਸੰਬੰਧਿਤ ਹੈ, ਪਰ ਇੰਨਾ ਕੁ ਫਰਕ ਆ ਕਿ ਇਹ ਪੰਜਾਬ ਨਾਲ ਸੰਬੰਧਿਤ ਸੀ, ਉਹ ਹਰਿਆਣਾ ਬੀਜੇਪੀ ਦੀ ਸਰਕਾਰ ਨਾਲ ਸੰਬੰਧਿਤ ਹੈ। ਦਰਸ਼ਕੋ, ਪਿਛਲੇ 7-8 ਦਿਨ ਤੋਂ ਬੀਜੇਪੀ ਦੀ ਸਰਕਾਰ ਨੇ ਬੜੀ ਵੱਡੀ ਇੱਕ ਸਿਆਸੀ ਗੇਮ ਖੇਡੀ ਹੈ। ਉਸ ਗੇਮ ਦੇ ਵਿੱਚ ਬਹੁਤ ਵੱਡੇ ਲੈਵਲ ਤੱਕ ਉਹ ਕਾਮਯਾਬ ਵੀ ਹੋਇਆ। ਹੋਇਆ ਕਿ ਰਾਮ ਰਹੀਮ ਜਿਹੜਾ ਕਿ 2 ਸਾਧਵੀਆਂ ਦੇ ਬਲਾਤਕਾਰ ਕੇਸ ਦੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ, ਉਹ ਸਜ਼ਾ ਉਹਨਾਂ ਨੂੰ 25 ਅਗਸਤ 2017 ਨੂੰ ਪੰਚਕੂਲਾ ਦੀ CBI ਅਦਾਲਤ ਵੱਲੋਂ ਹੁੰਦੀ ਹੈ। ਉਸ ਤੋਂ ਬਾਅਦ ਉਹਨਾਂ ਦੀ ਦੂਸਰੀ ਸਜ਼ਾ ਜਿਹੜੀ ਆ ਉਹ ਪੱਤਰਕਾਰ ਛਤਰਪਤੀ ਦੇ ਕੇਸ ਦੇ ਵਿੱਚ 19 ਜਨਵਰੀ 2019 ਨੂੰ ਹੁੰਦੀ ਹੈ। ਇਹ ਹੁਣ 3 ਕੇਸਾਂ ਦੀ ਸਜ਼ਾ ਉਹ ਕੱਟ ਰਿਹਾ। ਉਹਦੇ ਵੱਲੋਂ ਇੱਕ ਪਰੋਲ ਦੀ ਐਪਲੀਕੇਸ਼ਨ ਜਿਹੜੀ ਆ ਉਹ ਜੇਲ੍ਹ ਸੁਪਰਡੈਂਟ ਨੂੰ ਦਿੱਤੀ ਜਾਂਦੀ ਆ। ਜੇਲ੍ਹ ਸੁਪਰਡੈਂਟ ਉਹ ਸਿੱਧੀ ਹੀ ਡਿਸਟ੍ਰਿਕਟ ਮੈਜਿਸਟਰੇਟ ਨੂੰ ਭੇਜ ਦਿੰਦਾ। ਡਿਸਟ੍ਰਿਕਟ ਮੈਜਿਸਟਰੇਟ ਉਹਨੂੰ ਅੱਗੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੰਦਾ ਸੰਬੰਧਿਤ ਜ਼ਿਲ੍ਹੇ ਦੇ ਨੂੰ। ਸੰਬੰਧਿਤ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅੱਗੇ ਰੈਵਨਿਊ ਡਿਪਾਰਟਮੈਂਟ ਨੂੰ ਭੇਜ ਦਿੰਦਾ ਕਿ ਰਾਮ ਰਹੀਮ ਕਹਿੰਦਾ ਕਿ ਮੈਂ ਖੇਤੀ ਕਰਨੀ ਆ, ਮੇਰੀ ਜਿਹੜੀ ਜੱਦੀ ਜਾਇਦਾਦ ਆ ਉਹਦੇ 'ਤੇ ਜਾ ਕੇ ਇਸ ਕਰਕੇ ਇਹ ਦੱਸਿਆ ਜਾਵੇ ਕਿ ਇਹਦੀ ਜੱਦੀ ਜਾਇਦਾਦ ਕਿੰਨੀ ਆ। ਪਹਿਲਾਂ ਰੈਵਨਿਊ ਡਿਪਾਰਟਮੈਂਟ ਨੇ ਦੇ ਦਿੱਤਾ ਕਿ ਇਹਦੇ ਨਾਂ 'ਤੇ ਕੋਈ ਵੀ ਜ਼ਮੀਨ ਨਹੀਂ ਹੈ। ਫਿਰ ਆ ਗਿਆ ਕਿ ਇਹਨਾਂ ਦੇ ਨਾਮ 'ਤੇ ਕੁਛ ਵਸੀਅਤ ਹੈਗੀਆਂ ਨੇ ਜਿਹਦੇ ਉੱਤੇ ਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਜ਼ਮੀਨ ਹੈ ਉਹ ਇਹਨਾਂ ਦੇ ਨਾਮ 'ਤੇ ਆ, ਜਿਹੜੀ ਕਿ ਇਹਨਾਂ ਨੇ ਜਿਹੜੀ ਗੱਦੀ ਸਾਂਭੀ ਹੈ ਉਹ ਗੱਦੀ ਦਾ ਜਿਹੜਾ ਮਾਲਕ ਸੀ ਇਹਨਾਂ ਤੋਂ ਪਹਿਲਾਂ ਉਹ ਇਹਨਾਂ ਨੂੰ ਦੇ ਗਿਆ ਸੀਗਾ। ਹੁਣ ਸਵਾਲ ਇਹ ਆ, ਤੁਸੀਂ ਇਹ ਸਾਰਾ ਕੁਝ ਪੁੱਛਣ ਤਾਂ ਚਲੇ ਗਏ ਕਿ ਜੇਲ੍ਹ ਸੁਪਰਡੈਂਟ ਨੂੰ ਕੁਛ ਨਹੀਂ ਸੀ ਪਤਾ ਕਿ ਇਹਨੂੰ ਪਰੋਲ ਦਿੱਤੀ ਜਾ ਸਕਦੀ ਆ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਾਹਮਣੇ ਆਏ, ਉਹ ਕਹਿੰਦੇ ਆ ਕਿ ਪਰੋਲ ਦਾ ਹੱਕ ਹੈ, ਜੇ ਕੋਈ ਕੈਦੀ ਮੰਗਦਾ ਤਾਂ ਉਹਨੂੰ ਦਿੱਤੀ ਜਾ ਸਕਦੀ ਹੈ, ਇਸ ਕਰਕੇ ਅਸੀਂ ਉਹਨਾਂ ਨੂੰ ਰੋਕਾਂਗੇ ਨਹੀਂ। ਹਰਿਆਣੇ ਦੇ ਕੈਬਨਿਟ ਮਿਨਿਸਟਰ ਅਨਿਲ ਵਿਜ ਨੇ ਉਹ ਸਾਹਮਣੇ ਆਉਂਦੇ ਆ, ਉਹ ਵੀ ਕਹਿੰਦੇ ਆ ਕੈਦੀ ਦਾ ਹੱਕ ਹੈ, ਅਸੀਂ ਹੱਕ ਕਿੱਦਾਂ ਰੋਕ ਲਾਂਗੇ। ਫਿਰ ਉੱਥੋਂ ਦੇ ਰਾਮ ਵਿਲਾਸ ਸ਼ਰਮਾ ਜੇਲ੍ਹ ਮੰਤਰੀ ਨੇ ਉਹ ਸਾਹਮਣੇ ਆਉਂਦੇ, ਉਹ ਕਹਿੰਦੇ ਕੈਦੀ ਦਾ ਹੱਕ ਆ, ਅਸੀਂ ਕਿੱਥੋਂ ਰੋਕਾਂਗੇ। ਤਿੰਨਾਂ ਨੇ ਹੀ ਰੱਜ ਕੇ ਰਾਜਨੀਤੀ ਇਹਦੇ 'ਤੇ ਕੀਤੀ ਤਾਂ ਡੇਰਾ ਪ੍ਰੇਮੀਆਂ ਨੂੰ ਕਿਤੇ ਨਾ ਕਿਤੇ ਉਹ ਸਮਝਾਉਣ 'ਚ ਇਹ ਕਾਮਯਾਬ ਹੋ ਗਏ ਕਿ ਅਸੀਂ ਤਾਂ ਪਰੋਲ ਦੇ ਬਿਲਕੁਲ ਵਿਰੁੱਧ ਨਹੀਂ। ਲੇਕਿਨ ਇਸ ਤੋਂ ਪਹਿਲਾਂ ਇਹ ਨਹੀਂ ਉਹਨਾਂ ਯਾਦ ਰੱਖਿਆ ਕਿ ਹਾਈ ਕੋਰਟ ਤੋਂ ਜਦੋਂ ਪਰੋਲ ਮੰਗੀ ਗਈ ਸੀ, ਹਾਈ ਕੋਰਟ ਤੋਂ ਇੱਕ ਮੂੰਹ ਬੋਲੀ ਲੜਕੀ ਦੇ ਵਿਆਹ 'ਚ ਸ਼ਾਮਲ ਹੋਣ ਲਈ, ਤਾਂ ਉਹਨਾਂ ਨੇ ਪਰੋਲ ਦੀ ਅਰਜ਼ੀ ਜਿਹੜੀ ਉਹ ਕੈਂਸਲ ਕੀਤੀ ਆ। ਉਸ ਤੋਂ ਅਗਲੀ ਗੱਲ ਕੀ ਹਰਿਆਣਾ ਸਰਕਾਰ ਭੁੱਲ ਗਈ ਕਿ 25 ਅਗਸਤ 2017 ਨੂੰ ਜਿਸ ਦਿਨ ਕਨਵਿਕਟ ਕੀਤਾ ਗਿਆ ਰਾਮ ਰਹੀਮ ਨੂੰ, ਉਸ ਦਿਨ ਪੰਚਕੂਲੇ 'ਚ ਕੀ ਕੁਛ ਹੋਇਆ ਸੀ ਉਸ ਨੂੰ ਵੀ ਭੁੱਲ ਗਏ। ਜੀ ਇੰਨਾ ਕੁਛ ਭੁੱਲ ਕੇ ਵੀ ਕੀ ਸਰਕਾਰ ਹਨੇਰੇ 'ਚ ਸੀ? ਪਰ ਨਹੀਂ, ਸਰਕਾਰ ਹਨੇਰੇ 'ਚ ਨਹੀਂ ਸੀ, ਸਰਕਾਰ ਰਾਜਨੀਤੀ ਕਰ ਰਹੀ ਸੀ। ਸਰਕਾਰ ਆਉਣ ਵਾਲੀਆਂ ਜਿਹੜੀਆਂ ਸਤੰਬਰ ਅਕਤੂਬਰ ਦੇ ਵਿੱਚ ਅਸੈਂਬਲੀ ਦੀਆਂ ਚੋਣਾਂ ਉਹਦੀ ਰਾਜਨੀਤੀ 'ਚ ਉਤਰੀ ਹੋਈ ਸੀ। ਉਹਨਾਂ ਰਾਮ ਰਹੀਮ ਨੂੰ ਵੀ ਸਮਝਾ ਤੱਕ ਅਸੀਂ ਤੈਨੂੰ ਰਿਹਾ ਕਰਨ ਲਈ ਤਿਆਰ ਹਾਂ। ਉਹਨਾਂ ਨੇ ਡੇਰਾ ਪ੍ਰੇਮੀਆਂ ਨੂੰ ਵੀ ਸਮਝਾਤਾ, ਪਬਲਿਕ 'ਚ ਇਹ ਮੈਸੇਜ ਚੱਲ ਗਿਆ ਕਿ ਅਸੀਂ ਤਾਂ ਤੈਨੂੰ ਰਿਹਾ ਕਰਨ ਲਈ ਤਿਆਰ ਹਾਂ, ਸਾਨੂੰ ਇਹਦੇ 'ਚ ਕੋਈ ਅੜਚਣ ਨਹੀਂ ਹੈ। ਪਰ ਅੜਚਣ ਕਿੱਥੇ ਆ ਕੇ ਅੜੀ ਆ? ਅੜਚਣ ਕੀ ਆ ਕਿ ਸਤੰਬਰ 30 2013 ਨੂੰ ਹਰਿਆਣਾ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਲਿਆਂਦਾ ਜਾਂਦਾ। ਉਹ ਮਤਾ ਜਿਹੜਾ ਹੈ ਉਹ 3 ਅਕਤੂਬਰ 2013 ਨੂੰ ਉਹਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ। ਇਹ 3 ਪੇਜ ਦਾ, ਉਹਦੇ 'ਚ ਬੜਾ ਕਲੀਅਰ ਕੱਟ ਲਿਖਿਆ ਹੋਇਆ। ਉਹਦੇ 'ਚ ਰੇਪ ਦੇ ਕੇਸ ਲਿਖੇ ਹੋਏ ਆ, ਉਹਦੇ 'ਚ ਡੌਰੀ ਐਕਟ ਦੇ ਲਿਖੇ ਹੋਏ ਆ, ਉਹਦੇ ਵਿੱਚ
ਅਟੈਂਪਟ ਟੂ ਮਰਡਰ ਲਿਖਿਆ ਹੋਇਆ, ਉਹਦੇ 'ਚ ਮਰਡਰ ਲਿਖਿਆ ਹੋਇਆ, ਕਲੀਅਰ ਕੱਟ ਲਿਖੇ ਹੋਏ ਕਿ ਜਿਹੜੇ ਇਹਨਾਂ ਕੇਸਾਂ ਦੇ ਵਿੱਚ ਆਲਰੇਡੀ ਕਨਵਿਕਟ ਹੋਏ ਹੋਏ ਨੇ, ਉਸ ਡੇਟ ਤੋਂ ਲੈ ਕੇ 5 ਸਾਲ ਦੇ ਅੰਦਰ ਜਿਹੜਾ ਵੀ ਦੂਸਰੀ ਵਾਰ ਕਿਸੇ ਵੀ ਕੇਸ 'ਚ ਕਨਵਿਕਟ ਹੋ ਗਿਆ, ਉਹਨੂੰ ਅਗਲੇ 12 ਮਹੀਨੇ ਤੱਕ ਪਰੋਲ ਨਹੀਂ ਦਿੱਤੀ ਜਾ ਸਕਦੀ। ਕੀ ਜੇਲ੍ਹ ਸੁਪਰਡੈਂਟ ਨੇ ਪੜ੍ਹਿਆ ਨਹੀਂ ਸੀ? ਕੀ ਜੇਲ੍ਹ ਸੁਪਰਡੈਂਟ ਨੂੰ ਨਹੀਂ ਸੀ ਪਤਾ? ਕੀ ਸਟੇਟ ਦੇ ਜਿਹੜਾ ਜੇਲ੍ਹ ਡਿਪਾਰਟਮੈਂਟ ਦਾ ਸੈਕਟਰੀ ਆ ਉਹਨੂੰ ਨਹੀਂ ਸੀ ਪਤਾ? ਕੀ ADGP ਜਿਹੜਾ ਜੇਲ੍ਹਾਂ ਉਹਨੂੰ ਨਹੀਂ ਸੀ ਪਤਾ ਇਹ ਕੀ ਆ? ਸਭ ਨੂੰ ਪਤਾ ਸੀ, ਲੇਕਿਨ ਸਰਕਾਰ ਦਾ ਉੱਤੋਂ ਆਦੇਸ਼ ਸੀ, ਸਰਕਾਰੀ ਆਦੇਸ਼ ਦੇ ਮੁਤਾਬਕ ਹੀ ਇਹ ਸਾਰਾ ਕੁਝ ਹੋਇਆ। ਇੱਕ ਵਾਰ ਹਰਿਆਣਾ ਸਰਕਾਰ ਜਿਹੜੀ ਸੀ ਉਹ ਆਪਣੀ ਬੱਲੇ ਬੱਲੇ ਕਰਾਉਣ 'ਚ ਕਾਮਯਾਬ ਹੋ ਗਈ ਔਰ ਇਹ ਮੈਸੇਜ ਦੇਣ 'ਚ ਕਾਮਯਾਬ ਹੋ ਗਈ ਕਿ ਤੁਹਾਨੂੰ ਰਿਹਾਅ ਕਰਨ ਦੇ ਵਿੱਚ ਸਾਨੂੰ ਕੋਈ ਝਿਜਕ ਨਹੀਂ ਹੈ। ਲੇਕਿਨ ਹੁਣ ਆ ਕੇ ਜਦੋਂ ਉਹਨਾਂ ਦੀ ਪਰੋਲ ਦੀ ਜਿਹੜੀ ਐਪਲੀਕੇਸ਼ਨ ਸੀ ਉਹ ਰਾਮ ਰਹੀਮ ਨੇ ਵਾਪਸ ਲੈ ਲਈ। ਵਾਪਸ ਲੈਣ ਪਿੱਛੇ ਵੀ ਰਾਜਨੀਤੀ ਹੋਈ ਹੈ, ਇਸ ਕਰਕੇ ਕਿ ਹੁਣ ਉਹਨਾਂ ਨੂੰ ਇਹ ਜਿਹੜਾ ਕਾਨੂੰਨ ਦਾ ਪਾਠ ਪੜ੍ਹਾ ਦਿੱਤਾ ਗਿਆ। ਪਰ ਬਦਕਿਸਮਤੀ ਕਿ ਪੂਰਾ ਇੰਡੀਆ ਦਾ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਕਿਸੇ ਨੇ ਇਹ ਚੱਕਿਆ ਨਹੀਂ ਕਿ ਇਹ ਕਲੌਜ਼ ਜਿਹੜੀ ਆ ਇਹਦੇ ਮੁਤਾਬਕ ਇਹਨੂੰ 19 ਜਨਵਰੀ 2020 ਤੋਂ ਪਹਿਲਾਂ ਪਰੋਲ ਨਹੀਂ ਦਿੱਤੀ ਜਾ ਸਕਦੀ। ਵੱਖਰੀ ਗੱਲ ਆ ਕਿ ਉਹਦਾ ਚਾਲ ਚੱਲਣ ਵੀ ਸਹੀ ਕਰ ਦਿਓ। ਤੁਸੀਂ ਕਿ ਤੁਹਾਡੇ ਕੋਲ ਸਰਕਾਰ ਆ, ਤੁਸੀਂ ਇਹ ਲਿਖ ਕੇ ਦੇ ਦਿਓ ਕਿ ਉਹਦਾ ਚਾਲ ਚੱਲਣ 1 ਸਾਲ ਤੋਂ ਬਹੁਤ ਵਧੀਆ। ਤੁਸੀਂ ਇਹ ਵੀ ਇਗਨੋਰ ਕਰ ਦਿਓ ਕਿ ਉਹਨਾਂ ਨੇ ਪੰਚਕੂਲੇ 'ਚ ਕਿੰਨੀ ਸਾੜ ਫੂਕ ਕੀਤੀ ਸੀ, ਕਿੰਨਾ ਨੁਕਸਾਨ ਹੋਇਆ ਸੀ, ਉਹਨੂੰ ਵੀ ਇਗਨੋਰ ਕਰ ਦਿਓ। ਤੁਸੀਂ ਇਹ ਵੀ ਨਾ ਸੋਚੋ ਕਿ ਉਹ ਪਰੋਲ 'ਤੇ ਗਿਆ ਵਾਪਸ ਆਏਗਾ ਕਿ ਨਹੀਂ, ਉਹਨੂੰ ਵੀ ਪਾਸੇ ਕਰ ਦਿਓ। ਪਰ ਜਿਹੜਾ ਕਾਨੂੰਨ ਤੁਹਾਡੇ ਸਾਹਮਣੇ ਪਿਆ ਸੀ ਇਹਨੂੰ ਤੁਸੀਂ ਇਗਨੋਰ ਨਹੀਂ ਸੀ ਕਰ ਸਕਦੇ। ਵੱਖ-ਵੱਖ ਆਰਗੇਨਾਈਜੇਸ਼ਨਾਂ ਨੇ ਸਵਾਲ ਉਠਾਏ। ਜਿਹੜੇ ਛਤਰਪਤੀ ਪੱਤਰਕਾਰ ਦਾ ਪਰਿਵਾਰ ਸੀ ਜਿਹਦੇ 'ਚ ਉਹਨੂੰ ਉਮਰ ਕੈਦ ਹੋਈ ਆ ਰਾਮ ਰਹੀਮ ਨੂੰ, ਉਹਦੇ ਪਰਿਵਾਰ ਨੇ ਉਠਾਏ। ਪਰ ਬਦਕਿਸਮਤੀ ਜਿਹੜਾ ਸਵਾਲ ਉਠਾਉਣਾ ਚਾਹੀਦਾ ਸੀ ਉਹਨੂੰ ਕਿਸੇ ਨੇ ਨਹੀਂ ਉਠਾਇਆ ਕਿ ਸਾਨੂੰ ਵਾਵੇਲਾ ਕਰਨ ਦੀ ਲੋੜ ਨਹੀਂ, ਕਾਨੂੰਨ ਸਾਹਮਣੇ ਪਿਆ। ਜਦੋਂ ਕਾਨੂੰਨ ਪਿਆ ਉਸ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਪਰੋਲ ਨਹੀਂ ਦਿੱਤੀ ਜਾ ਸਕਦੀ। ਜੇ ਪਰੋਲ ਨਹੀਂ ਦਿੱਤੀ ਜਾ ਸਕਦੀ ਤਾਂ ਫਿਰ ਪਰੋਲ ਮੰਗਣ ਦਾ ਸਵਾਲ ਕਿਉਂ? ਪਰੋਲ ਦੇ ਉੱਤੇ ਰਾਜਨੀਤੀ ਕਿਉਂ? ਔਰ ਇਸ ਤੋਂ ਅਗਲਾ ਸਵਾਲ, ਪਿਛਲੇ ਦਿਨਾਂ ਦੇ ਵਿੱਚ ਸਭ ਨੂੰ ਪਤਾ ਹਰਿਆਣੇ 'ਚ ਕਾਂਗਰਸ ਦੀ ਮਾੜੀ ਹਾਲਤ ਹੈ। ਇੰਡੀਅਨ ਨੈਸ਼ਨਲ ਲੋਕ ਦਲ 2 ਜਗ੍ਹਾ 'ਤੇ ਹੋ ਗਿਆ। ਉਹਦੇ 2 ਵੱਡੇ ਲੀਡਰ ਪਿਓ ਪੁੱਤ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੈਠੇ ਆ। ਬਾਕੀ ਪੂਰਾ ਪਰਿਵਾਰ 2 ਖੇਮਿਆਂ 'ਚ ਵੰਡਿਆ ਗਿਆ। ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕ ਦਲ ਦੇ ਕੁਝ ਵਿਅਕਤੀਆਂ ਤੋਂ ਸਰਸੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਇਹ ਰਾਮ ਰਹੀਮ ਬਾਹਰ ਨਹੀਂ ਆਉਣਾ ਚਾਹੀਦਾ, ਇਹਦੇ ਨਾਲ ਅਮਨ ਕਾਨੂੰਨ ਦੀ ਹਾਲਤ ਵਿਗੜੇਗੀ। ਉੱਥੇ ਵੀ ਕਿਤੇ ਨਾ ਕਿਤੇ ਸਿਆਸਤ ਖੇਡੀ ਗਈ। ਉਹ ਇਸ ਕਰਕੇ ਕਿ ਇਹ ਸ਼ੋਅ ਕਰਦੀ ਹੈ ਕਿ ਹਰਿਆਣੇ ਦੀ BJP ਸਰਕਾਰ ਤਾਂ ਛੱਡਣਾ ਚਾਹੁੰਦੀ ਆ, ਪਰ ਜਿਹੜੀਆਂ ਉੱਥੇ ਆਪੋਜੀਸ਼ਨ ਆ ਉਹ ਬਾਹਰ ਨਹੀਂ ਜਾਣ ਦੇਣਾ ਚਾਹੁੰਦੀਆਂ ਇਹਨਾਂ ਨੂੰ, ਉਹਦੇ 'ਤੇ ਰਾਜਨੀਤੀ ਕੀਤੀ ਆ। ਪਰ ਮੈਂ ਫੇਰ ਕਹਾਂਗਾ ਬੜੀ ਬਦਕਿਸਮਤੀ ਇਲੈਕਟ੍ਰੋਨਿਕ ਮੀਡੀਆ ਦੀ, ਪ੍ਰਿੰਟ ਮੀਡੀਆ ਦੀ। ਜਿਹੜੇ ਪਰਿਵਾਰਾਂ ਇਹਦੇ ਨਾਲ ਜੁੜੇ ਸੀ, ਜਿਨ੍ਹਾਂ ਨੇ ਕੇਸ ਲੜੇ ਇਹਨਾਂ ਦੇ, ਜਿੰਨੀਆਂ ਵੀ ਬਾਕੀ ਆਰਗੇਨਾਈਜੇਸ਼ਨਾਂ ਸੀਗੀਆਂ ਹਿਊਮਨ ਰਾਈਟਸ ਦੀਆਂ, ਕਿਸੇ ਨੇ ਵੀ ਇਸ ਕਲੌਜ਼ ਨੂੰ ਚੱਕਣ ਦੀ, ਇਸ ਨਵੇਂ ਬਣੇ ਐਕਟ ਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਮੀਡੀਆ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਇਸ ਐਕਟ ਦੇ ਮੁਤਾਬਕ ਇਹਨਾਂ ਨੂੰ ਜਿਹੜੀ ਆ ਉਹ ਪਰੋਲ ਨਹੀਂ ਦਿੱਤੀ ਜਾ ਸਕਦੀ। ਸਰ ਇੱਕੋ ਹੀ ਸੀ, ਜੇ ਪਰੋਲ ਜਿਹੜੇ ਉਹਦੇ ਫੇਵਰ ਦੇ ਸੀ ਉਹ ਕਹਿੰਦੇ ਸੀ ਪਰੋਲ ਮਿਲਣੀ ਚਾਹੀਦੀ ਆ, ਜਿਹੜੇ ਉਹਨਾਂ ਦੇ ਵਿਰੁੱਧ ਸੀ ਉਹ ਕਹਿੰਦੇ ਸੀ ਜੇ ਪਰੋਲ ਮਿਲੀ ਤਾਂ ਜੀ ਮਾਹੌਲ ਜਿਹੜਾ ਉਹ ਖਰਾਬ ਹੋਏਗਾ। ਮਾਹੌਲ ਕਿਉਂ ਖਰਾਬ ਹੋਏਗਾ? ਪਰੋਲ ਕਿਉਂ ਦਿੱਤੀ ਜਾਵੇ? ਜਦੋਂ ਇੱਕ ਕਾਨੂੰਨ ਬਣ ਚੁੱਕਿਆ, ਕਾਨੂੰਨ ਤੋਂ ਬਾਹਰ ਜਾ ਕੇ CM ਕੋਲੇ ਪਾਵਰ ਨਹੀਂ ਪਰੋਲ ਦੇ ਦੇਵੇ, ਹਾਈ ਕੋਰਟ ਕੋਲੇ ਕੋਈ ਪਾਵਰ ਨਹੀਂ ਉਹਨੂੰ ਪਰੋਲ ਦੇ ਦੇਵੇ। ਜਦੋਂ ਇਹ ਐਕਟ ਸਾਹਮਣੇ ਪਿਆ, ਐਕਟ ਬਣ ਚੁੱਕਿਆ, ਜੇ ਐਕਟ ਬਣ ਗਿਆ ਤਾਂ ਉਹਦੇ ਬਾਅਦ ਤੁਸੀਂ ਕਿਵੇਂ ਉਹਨਾਂ ਨੂੰ ਪਰੋਲ ਦਿਓਗੇ? ਇਹੀ ਵੱਡੇ ਸਵਾਲ ਸੀ, ਜਿਹੜੇ ਸਵਾਲ ਚੱਕਣੇ ਚਾਹੀਦੇ ਸੀ ਵੱਖ-ਵੱਖ ਆਰਗੇਨਾਈਜੇਸ਼ਨਾਂ ਨੂੰ, ਉਹਦੇ ਪਰਿਵਾਰਕ ਮੈਂਬਰਾਂ ਨੂੰ, ਜਿਨ੍ਹਾਂ ਨੇ ਇਹ ਲੰਬਾ ਸਮਾਂ ਲੜਾਈ ਲੜੀ, ਜਿਹਦੇ 'ਚ ਉਹ ਕਨਵਿਕਟ ਹੋਇਆ। ਔਰ ਇਸ ਦੇ ਨਾਲ ਹੀ ਬਾਕੀ ਦੀਆਂ
ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਨੂੰ। ਔਰ ਇਹੀ ਪਹਿਲੇ ਦਿਨ ਜੇ ਹਰਿਆਣਾ ਸਰਕਾਰ ਕਹਿ ਦਿੰਦੀ ਜਾਂ ਜੇਲ੍ਹ ਸੁਪਰਡੈਂਟ ਇੱਕ ਹੀ objection ਲਾ ਦਿੰਦਾ ਕਿ ਇਸ ਕਲੌਜ਼ ਦੇ ਮੁਤਾਬਕ ਜਿਹੜਾ 2003 ਦੇ ਵਿੱਚ 3 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਨਵੇਂ ਕਾਨੂੰਨ ਦੇ ਮੁਤਾਬਕ ਤੁਹਾਨੂੰ ਅਸੀਂ ਪਰੋਲ ਨਹੀਂ ਦੇ ਸਕਦੇ 19 ਜਨਵਰੀ 2020 ਤੋਂ ਪਹਿਲਾਂ ਤਾਂ ਗੱਲ ਖਤਮ ਸੀ। ਪਰ ਮਨੋਹਰ ਲਾਲ ਖੱਟੜ ਦੀ ਸਰਕਾਰ ਇਹਦੇ ਤੇ ਰਾਜਨੀਤੀ ਕਰਕੇ ਵਾਵਾ ਖੱਟ ਗਈ ਔਰ ਆਉਣ ਵਾਲਾ ਸਮਾਂ ਜਿਹੜਾ ਉਹ ਘੱਟੋ ਘੱਟ ਡੇਰੇ ਦੀਆਂ ਵੋਟਾਂ ਦੇ ਉੱਤੇ ਰਾਜਨੀਤੀ ਕਰਕੇ ਡੇਰੇ ਦੀ ਵੋਟ ਬੈਂਕ ਜਿਹੜਾ ਉਹ ਆਪਣੇ ਹੱਕ 'ਚ ਭੁਗਤਾਉਣ ਦੇ ਵਿੱਚ ਕਿਤੇ ਨਾ ਕਿਤੇ ਮਨੋਹਰ ਲਾਲ ਖੱਟੜ ਦੀ ਜਿਹੜੀ ਉਹ ਸਰਕਾਰ ਕਾਮਯਾਬ ਹੋ ਗਈ ਆ ਔਰ ਬਾਕੀ ਸਾਰੇ ਬੈਕਫੁੱਟ ਤੇ ਚਲੇ ਗਏ ਨੇ। ਔਰ ਇਹ ਗੇਮ ਐਡੀ ਵੱਡੀ ਖੇਡੀ ਗਈ ਆ ਕਿ ਜਿਹਦੀ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੇਮ ਕਿਹੜੇ ਤਰੀਕੇ ਨਾਲ ਖੇਡੀ ਆ, ਕਿਵੇਂ ਡੇਰਾ ਪ੍ਰੇਮੀ ਖੁਸ਼ ਕੀਤੇ ਆ ਤੇ ਕਿਵੇਂ ਜਿਹੜੀ ਸੀ ਉਹ ਕਾਨੂੰਨ ਦਾ ਵੀ ਆਪਣਾ ਰਸਤਾ ਜਿਹੜਾ ਉਹ ਅਖਤਿਆਰ ਕੀਤਾ ਗਿਆ। ਲੇਕਿਨ ਐਂਡ ਤੱਕ ਕਾਨੂੰਨ ਜਿਹੜਾ ਉਹ ਦਿਖਾਇਆ ਨਹੀਂ ਗਿਆ, ਕਾਨੂੰਨ ਨੂੰ ਛੁਪਾ ਕੇ ਰੱਖਿਆ ਗਿਆ। ਲੇਕਿਨ ਸਹਿਮਤੀ ਜਿਹੜੀ ਸੀ ਉਹ ਲੈਣ ਦੇ ਵਿੱਚ ਖੱਟੜ ਸਰਕਾਰ ਜਿਹੜੀ ਆ ਉਹ ਕਿਤੇ ਨਾ ਕਿਤੇ ਕਾਮਯਾਬ। ਸੋ ਦਰਸ਼ਕੋ ਅੱਜ ਦੇ ਲਈ ਇੰਨਾ ਹੀ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ। ਅੱਜ ਲਈ ਇੰਨਾ ਹੀ। ਹੁਣ ਮੈਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ ਜੀ।